जी डॉक्टर साहब साडे कोल अगली ईमेल आई है इंदर सिंह जी दी। ਇਹ ਲਿਖਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹਨਾਂ ਦੀ ਲਿਖਤ ਦਾ ਵਿਸ਼ਾ ਹੈ ਵਿਦੇਸ਼ਾਂ 'ਚ ਪੰਜਾਬੀ। ਸਿਰਫ ਇੱਕ ਹੀ ਗੱਲ ਲਿਖੂੰਗਾ, ਬਾਹਰਲੇ ਦੇਸ਼ਾਂ ਵਿੱਚ ਆਪਣੇ ਬੱਚਿਆਂ ਨੂੰ ਪੰਜਾਬੀ ਸਿਖਾਉਣ ਲਈ ਤਕਰੀਬਨ ਸਾਰੇ ਗੁਰਦੁਆਰਿਆਂ 'ਚ ਪ੍ਰਬੰਧ ਕੀਤੇ ਜਾਂਦੇ ਨੇ। ਕੀ ਕਿਸੇ ਹਿੰਦੂ ਮੰਦਿਰ ਜਾਂ ਹਿੰਦੂ ਸੰਸਥਾ ਨੇ ਪੰਜਾਬੀ ਸਿਖਾਉਣ ਦਾ ਕੁਝ ਕੀਤਾ ਹੋਵੇ ਤਾਂ ਚਾਨਣਾ ਪਾਉਣਾ। ਦਾਸ ਦੀ ਜਾਣਕਾਰੀ ਮੁਤਾਬਕ ਤਾਂ ਕੋਈ ਨਹੀਂ ਕਰ ਰਿਹਾ। ਕੀ ਪੰਜਾਬੀ ਹਿੰਦੂ ਵੀਰਾਂ ਨੂੰ ਪੰਜਾਬੀ ਨਾਲ ਕੋਈ ਮੋਹ ਤੇ ਨਹੀਂ? ਕੁਝ ਕੁ ਪੰਜਾਬੀ ਹਿੰਦੂ ਵੀਰਾਂ ਦਾ ਮੈਂ ਬਾਹਰ ਦੇਖਿਆ ਹੈ ਕਿ ਉਹ ਆਪ ਤਾਂ ਪੰਜਾਬੀ ਬੋਲਦੇ ਨੇ ਤੇ ਉਹਨਾਂ ਦੇ ਬੱਚੇ ਹਿੰਦੀ, ਕਿਉਂਕਿ ਉਹਨਾਂ ਬੱਚਿਆਂ ਨੂੰ ਸਿਖਾਈ ਹੀ ਹਿੰਦੀ ਹੈ। ਜੇ ਸਿੱਖ ਉਦਮ ਨਾ ਕਰਨ ਤਾਂ ਪੰਜਾਬੀ ਦਾ ਕਦ ਦਾ ਖਾਤਮਾ ਹੋ ਜਾਣਾ। ਜੀ ਡਾਕਟਰ ਸਾਹਿਬ। ਵੀਰ ਇੰਦਰ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਕਈ ਵਾਰੀ ਹੁੰਦਾ ਹੈ ਵੀ ਕਿਸੇ ਆਸਪੈਕਟ ਨੂੰ ਤੁਸੀਂ ਕਿਸ ਪੱਧਰ ਦੇ ਉੱਤੇ ਦੇਖਦੇ ਹੋ ਜੀ। ਇਹ ਹਾਲਾਂਕਿ ਸਾਨੂੰ ਪਤਾ ਹੈ ਵੀ 1951 ਚ ਮਾਂ ਬੋਲੀ ਤੋਂ ਇਨਕਾਰੀ ਹੋਏ ਔਰ ਲਗਾਤਾਰਤਾ ਨਾਲ ਕਈ ਦਹਾਕੇ ਜਾਰੀ ਰਿਹਾ। ਪੰਜਾਬ ਦੇ ਹਿੰਦੂਆਂ ਨੇ ਪੰਜਾਬੀ ਬੋਲ ਕੇ ਆਪਣੀ ਮਾਂ ਬੋਲੀ ਹਿੰਦੀ ਲਿਖਾਈ ਜੀ, ਔਰ ਫਿਰ ਵੀ ਹੁਣ ਇੱਕ ਸੈਕਸ਼ਨ ਹੈ ਉਹ ਕਹਿੰਦਾ ਜੀ ਨਹੀਂ ਅਸੀਂ ਚਲੋ ਪੁਰਾਣਿਆਂ ਨੇ ਗਲਤੀ ਕੀਤੀ, ਅਸੀਂ ਤਾਂ ਜਿਹੜਾ ਅਸੀਂ ਪੰਜਾਬੀ ਬੋਲੀ ਨੂੰ ਔਨ ਕਰਦੇ ਹਾਂ, ਸਾਡੀ ਜ਼ਬਾਨ ਹੈ ਜੀ। ਉਹਨਾਂ ਨੇ ਸਿੱਧਾ ਸਵਾਲ ਪੁੱਛਿਆ ਕਿ ਵੀ ਅਸੀਂ ਇੱਥੇ ਗੁਰਦੁਆਰਿਆਂ ਦੇ ਵਿੱਚ ਐਕਸਟਰਾ ਐਫਰਟ ਕਰਦੇ ਹਾਂ ਕਿ ਬੱਚਿਆਂ ਨੂੰ ਅਸੀਂ ਪੰਜਾਬੀ ਸਿਖਾਈਏ, ਪੰਜਾਬੀ ਬੋਲਣ। ਕੀ ਹਿੰਦੂ ਮੰਦਰਾਂ ਦੇ ਵਿੱਚ ਇਸ ਕਿਸਮ ਦਾ ਕੋਈ ਪ੍ਰਬੰਧ ਹੈ? ਸੋ ਜਿੰਨਾ ਕੁ ਮੈਨੂੰ ਗਿਆਨ ਹੈ ਵੀ ਇਸ ਗੱਲ ਦਾ ਤਾਂ ਕੋਈ ਪ੍ਰਬੰਧ ਨਹੀਂ ਹੈ ਜੀ। ਦੂਸਰੀ ਗੱਲ ਉਹਨਾਂ ਨੇ ਕਿਹਾ ਕਿ ਵੀ ਜਿਹੜੇ ਆਪ ਪੰਜਾਬੀ ਵੀ ਬੋਲਦੇ ਨੇ ਅੱਗੋਂ ਬੱਚੇ ਹਿੰਦੀ ਬੋਲਦੇ ਨੇ, ਔਰ ਇਹ ਰੁਝਾਨ ਕੱਲਾ ਪੰਜਾਬੀ ਹਿੰਦੂਆਂ 'ਚ ਨਹੀਂ ਹੈ। ਈਵਨ ਇਹ ਦੇਖਣ 'ਚ ਆ ਰਿਹਾ ਹੈ ਕਿ ਹੁਣ ਪੰਜਾਬ 'ਚ ਔਰ ਖਾਸ ਤੌਰ ਤੇ ਬਾਹਰਲੇ ਸੂਬਿਆਂ 'ਚ ਵੀ ਜਿਹੜੇ ਸਿੱਖਾਂ ਦੇ ਬੱਚੇ ਬੱਚੀਆਂ ਵੀ ਨੇ ਸਕੂਲਾਂ 'ਚ, ਉਹ ਵੀ ਇੱਕ ਹਿੰਦੀ ਦਾ ਕਲਚਰ ਖੜਾ ਕਰ ਦਿੱਤਾ ਗਿਆ। ਔਰ ਈਵਨ ਪਾਕਿਸਤਾਨੀ ਪੰਜਾਬ, ਹਾਲਾਂਕਿ ਜਦੋਂ ਅਸੀਂ ਲਹਿੰਦੇ ਪੰਜਾਬ ਦੀ ਪੰਜਾਬੀ ਸੁਣਦੇ ਹਾਂ ਜਾਂ ਉਹਨਾਂ ਨੂੰ ਇੰਟਰੈਕਟ ਕਰ ਬਹੁਤ ਸਵਾਦ ਆਉਂਦਾ, ਸਾਨੂੰ ਲੱਗਦਾ ਹੈ ਕਿ ਵੀ ਉਹਨਾਂ ਨੇ ਪੰਜਾਬੀ ਸਾਂਭੀ ਹੋਈ ਹੈ, ਪਰ ਉੱਥੇ ਵੀ ਉਰਦੂ ਦਾ ਬੁਖਾਰ ਇੰਨਾ ਜ਼ਿਆਦਾ ਚੜ੍ਹਿਆ ਕਿ ਜਿਹੜੇ ਪੰਜਾਬੀ ਬੋਲਣ ਵਾਲੇ ਪੇਰੈਂਟਸ ਨੇ ਉਹ ਬੱਚਿਆਂ ਦੇ ਨਾਲ ਉਰਦੂ ਬੋਲਦੇ ਨੇ। ਸੋ ਇਹਦਾ ਮਤਲਬ ਹੈ ਕਿ ਜਿਹੜੀ ਅਸੀਂ ਬੜੀ ਠੇਠ ਔਰ ਬੜੀ ਮਿੱਠੀ ਪੰਜਾਬੀ ਲਹਿੰਦੇ ਪੰਜਾਬ ਦੀ ਸੁਣਦੇ ਰਹੇ ਹਾਂ ਜਾਂ ਸੁਣ ਰਹੇ ਹਾਂ, ਉਹਦਾ ਵੀ ਖਾਤਮਾ ਹੁੰਦਾ ਜਾ ਰਿਹਾ ਹੈ। ਉਹਦੀ ਥਾਂ ਉਰਦੂ ਲੈ ਰਿਹਾ ਹੈ, ਇੱਧਰ ਵੀ ਉਹਦੀ ਥਾਂ ਹਿੰਦੀ ਲੈ ਰਹੀ ਹੈ। ਔਰ ਬਾਹਰ ਅਸੀਂ ਬੇਸ਼ੱਕ ਚਲੋ ਗੁਰਦੁਆਰਿਆਂ 'ਚ ਇੱਕ ਚੰਗਾ ਪ੍ਰਬੰਧ ਹੈ ਪੰਜਾਬੀ ਦਾ, ਔਰ ਉਸ ਦੇ ਨਾਲ ਬੱਚੇ ਘੱਟੋ ਘੱਟ ਬਾਣੀ ਪੜ੍ਹ ਸਕਦੇ ਨੇ, ਸੁਣ ਸਕਦੇ ਨੇ, ਲੇਕਿਨ ਹੌਲੀ 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 ਇਹ ਜਿਹੜਾ ਸਾਰਾ ਕਲਚਰ ਹੈ ਇੱਥੇ ਵੀ ਅੰਗਰੇਜ਼ੀ ਕਲਚਰ ਹੀ ਟੇਕ ਓਵਰ ਕਰ ਲੈਂਦਾ ਅਲਟੀਮੇਟਲੀ। ਬੱਚੇ ਆਪਸ ਦੇ ਵਿੱਚ ਅੰਗਰੇਜ਼ੀ ਦੇ ਵਿੱਚ ਹੀ ਗੱਲਬਾਤ ਕਰਦੇ ਨੇ। ਸੋ ਕੁੱਲ ਮਿਲਾ ਕੇ ਜੇ ਅਸੀਂ ਦੇਖੀਏ ਤੇ ਬੇਸ਼ੱਕ ਸਿੱਖਾਂ ਨੂੰ ਇਹ ਕ੍ਰੈਡਿਟ ਜਾਂਦਾ ਹੈ ਕਿ ਉਹਨਾਂ ਨੇ ਨਾ ਸਿਰਫ ਪੰਜਾਬ ਦੇ ਵਿੱਚ ਸਟਰਗਲ ਕੀਤਾ ਪੰਜਾਬੀ ਜ਼ਬਾਨ ਦੇ ਲਈ ਇੱਕ ਸੂਬਾ ਬਣਾਉਣ ਤੱਕ ਉਹ ਕਾਮਯਾਬ ਰਹੇ, ਔਰ ਅੱਜ ਵੀ ਅਸੀਂ ਪੰਜਾਬੀ ਨੂੰ, ਕਿਉਂਕਿ ਸਾਡੇ ਲਈ ਕੋਲ ਤਾਂ ਕਿਉਂਕਿ ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਸੀਂ ਪੜ੍ਹਨੀ ਹੈ ਤੇ ਪੰਜਾਬੀ ਤੋਂ ਬਿਨਾਂ ਸਾਡੇ ਲਈ ਤਾਂ ਇੱਕ ਮਸਟ ਹੈ। ਔਰ ਇਸੇ ਲਈ ਇੱਕ ਪਾਕਿਸਤਾਨੀ ਲੇਖਕ ਨੇ ਇੱਕ ਵਾਰੀ ਕਿਹਾ ਸੀ ਕਿ ਪੰਜਾਬੀ ਦਾ ਭਵਿੱਖ ਕਦੇ ਜਿਹੜਾ ਉਹ ਕਾਲਾ ਨਾ ਮੰਨਿਆ ਜਾਏ ਜਾਂ ਪੰਜਾਬੀ ਜ਼ੁਬਾਨ ਕਦੇ ਦੁਨੀਆ 'ਚ ਖਤਮ ਨਹੀਂ ਹੋਏਗੀ। ਫਿਰ ਉਹਨੇ ਕਿਹਾ ਵੀ ਜਦੋਂ ਤੱਕ ਦੁਨੀਆ 'ਚ ਇੱਕ ਵੀ ਸਿੱਖ ਰਹਿੰਦਾ ਹੈ ਪੰਜਾਬੀ ਜਿਉਂਦੀ ਰਹੇਗੀ, ਕਿਉਂਕਿ ਉਸ ਨੇ ਗੁਰੂ ਦੀ ਬਾਣੀ ਪੜ੍ਹਨੀ ਹੈ ਔਰ ਉਸ ਦੇ ਲਈ ਉਹਨੇ ਪੰਜਾਬੀ ਬੋਲਣੀ ਹੈ, ਪੰਜਾਬੀ ਪੜ੍ਹਨੀ ਹੈ। ਸੋ ਇੰਦਰ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ ਸਾਡੇ ਕੋਲ ਅਗਲੀ ਈਮੇਲ ਆਈ ਹੈ ਨਿਊਯਾਰਕ ਤੋਂ ਵੀਰਪਾਲ ਸਿੰਘ ਜੀ ਦੀ। ਇਹ ਲਿਖਦੇ ਹਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਅਤੇ ਭੈਣ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਮੈਂ ਹਾਲ ਹੀ ਵਿੱਚ ਸਿੱਖ ਸੰਘਰਸ਼ ਵਿੱਚ ਆਈ ਉਸਾਰੂ ਸੋਚ ਬਾਰੇ ਦੁਨੀਆ ਭਰ ਦੇ ਸਿੱਖਾਂ ਦੇ ਪ੍ਰਤੀਕਰਮ ਉੱਪਰ ਆਪਣੇ ਵਿਚਾਰ ਸਾਂਝੇ ਕਰਨੇ ਚਾਹੁੰਦਾ ਹਾਂ। ਹੋ ਸਕਦਾ ਹੈ ਮੈਂ ਬਿਲਕੁਲ ਹੀ ਗਲਤ ਹੋਵਾਂ ਕਿ ਅਸੀਂ ਸਿੱਖ ਇਸ ਜਿੱਤ ਨੂੰ ਕੁਝ ਜ਼ਿਆਦਾ ਹੀ ਉਛਾਲ ਰਹੇ ਹਾਂ। ਇੰਜ ਕਰਨ ਨਾਲ ਅਸੀਂ ਆਪਣਾ ਨਿਸ਼ਾਨਾ ਭੁੱਲ ਰਹੇ ਹਾਂ ਤੇ ਇਹ ਭੁੱਲ ਰਹੇ ਹਾਂ ਕਿ ਸਾਡਾ ਵਾਹ ਕਿਹਨਾਂ ਨਾਲ ਹੈ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਇੱਕ ਵੱਡੀ ਲਹਿਰ ਤੋਂ ਬਚ ਜਾਣ ਦਾ ਇਹ ਮਤਲਬ ਨਹੀਂ ਕਿ ਅਸੀਂ ਸੁਨਾਮੀ ਤੋਂ ਬਚ ਜਾਵਾਂਗੇ। ਬਚ ਸਕੇ ਹਾਂ, ਪਰ ਸਾਨੂੰ ਉਸ ਲਈ ਵਿਉਂਤਬੰਦੀ ਕਰਨੀ ਚਾਹੀਦੀ ਹੈ। ਸਿੱਖਾਂ ਦਾ ਕੌਮੀ ਘਰ ਬਣਾਉਣ ਲਈ ਤੁਹਾਡੇ ਸੁਲਝੇ ਹੋਏ ਵਿਚਾਰ ਮੈਂ ਲਗਾਤਾਰ ਸੁਣਦਾ ਰਹਿੰਦਾ ਹਾਂ, ਪਰ ਸਿੱਖਾਂ ਦੀ ਲੀਡਰਸ਼ਿਪ ਵੱਲੋਂ ਸਿੱਖਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ ਹੈ। ਜਿਨ੍ਹਾਂ ਕੋਲ ਕੁਝ ਕਰਨ ਦੀ ਕਾਬਲੀਅਤ ਹੈ ਉਹਨਾਂ ਵਿੱਚ ਉਦਮ ਨਹੀਂ ਤੇ ਜਿਹੜੇ ਉਦਮੀ ਹਨ ਉਹ ਕੁਝ ਕਰਨ ਜੋਗੇ ਨਹੀਂ। ਕੀ ਕੋਈ ਨੁਕਤਾ ਹੈ ਜਿਸ ਨਾਲ ਇਹ ਸੰਤੁਲਨ ਬਣਾ ਕੇ ਰੱਖਿਆ ਜਾ ਸਕਦਾ ਹੈ? ਜੇ ਕਿਸੇ ਬਾਰੇ ਕੁਝ ਗਲਤ ਕਿਹਾ ਗਿਆ ਹੋਵੇ ਤਾਂ ਮਾਫ ਕਰਨਾ ਸਤਿਕਾਰ ਸਹਿਤ ਸਿੱਖ ਕੌਮ ਦਾ ਅਧਿਕਾਰਿਤ ਤੌਰ ਤੇ ਪੰਥਕ ਟੀਵੀ 84
ਨੂੰ ਸਲਾਮ। ਟੀਵੀ 84 ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦਾ ਹਾਂ। ਧੰਨਵਾਦ ਜੀ ਡਾਕਟਰ ਸਾਹਿਬ। ਵੀਰਪਾਲ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ। ਉਹਨਾਂ ਦੀ ਇਹ ਲਿਖਤ ਸਾਨੂੰ ਅੱਜ ਹੀ ਮਿਲੀ ਹੈ ਜੀ। ਔਰ ਮੈਂ ਸਮਝਦਾ ਹਾਂ ਵੀ ਜਦੋਂ ਇੱਕ ਪਾਸੇ ਬਹੁਤ ਉਮਾ ਜਾਂ ਇੱਕ ਜਿਸ ਨੂੰ ਕਹੋ ਕਿ ਵੀ ਇੱਕ ਵੇਗ ਵਗ ਰਿਹਾ ਹੋਏ, ਉਦੋਂ ਇਹ ਵੀ ਜ਼ਰੂਰੀ ਹੁੰਦਾ ਹੈ ਲਾਈਨ ਆਫ ਕੌਸ਼ਨ, ਔਰ ਚੇਤਾਵਨੀ ਵੀ ਜ਼ਰੂਰੀ ਹੁੰਦੀ ਹੈ। ਵੀਰਪਾਲ ਸਿੰਘ ਇਹ ਮਹਿਸੂਸ ਕਰਦੇ ਨੇ ਕਿ ਵੀ ਅਸੀਂ ਉਹ ਸੰਘਰਸ਼ ਦੇ ਵੱਡੇ ਦਾਇਰਾਕਾਰ ਤੋਂ ਦੇਖਦੇ ਨੇ। ਕੱਲ ਵੀ ਇੱਕ ਵੀਰ ਨੇ ਵਿਚਾਰ ਸ਼ਾਇਦ ਟੋਰਾਂਟੋ ਤੋਂ ਸਨ ਕਿ ਵੀ ਅਸੀਂ ਇਹ ਜਿਹੜਾ ਭੂਤਰਿਆ ਜਾਨਵਰ ਹੈ, ਉਹਨੇ ਇੰਡੀਅਨ ਸਟੇਟ ਨੂੰ ਕਿਹਾ ਸੀ ਵੀਰ ਨੇ, ਕਿ ਵੀ ਉਹ ਅੱਗੋਂ ਕੀ ਕਰੇਗਾ, ਸਾਨੂੰ ਇਸ ਦਾ ਫਿਕਰ ਕਰਨਾ ਚਾਹੀਦਾ। ਸੋ ਇਹਨਾਂ ਨੇ ਇੱਕ ਡਿਫਰੈਂਟ ਅਲੰਕਾਰ ਇਸਤੇਮਾਲ ਕੀਤਾ ਹੈ ਕਿ ਵੀ ਇਹ ਠੀਕ ਹੈ ਵੀ ਅਸੀਂ ਲਹਿਰ ਤੋਂ ਤਾਂ ਬਚ ਗਏ, ਔਰ ਇਹ ਸਾਰਾ ਵਿਚਾਰ ਚਰਚਾ ਦਾ ਕੇਂਦਰ ਵੀਰ ਪਰਮਜੀਤ ਸਿੰਘ ਪੰਮਾ ਦੀ ਜਿਹੜੀ ਹੈ ਉਹ ਵਾਪਸੀ ਹੈ, ਉਹਨਾਂ ਨੂੰ ਪੁਰਤਗਾਲ ਤੋਂ ਰਿਹਾਈ ਔਰ ਉਹਨਾਂ ਦਾ ਆਪਣੇ ਪਰਿਵਾਰ ਕੋਲ ਵਾਪਸ ਇੰਗਲੈਂਡ ਪਹੁੰਚਣੇ। ਉਹਨਾਂ ਨੇ ਕਿਹਾ ਵੀ ਅਸੀਂ ਲਹਿਰ ਤੋਂ ਤਾਂ ਬਚ ਗਏ, ਪਰ ਇਹ ਜ਼ਰੂਰੀ ਨਹੀਂ ਵੀ ਅਸੀਂ ਸੁਨਾਮੀ ਤੋਂ ਵੀ ਬਚ ਜਾਈਏ। ਔਰ ਇਹ ਉਹਨਾਂ ਨੇ, ਮੈਂ ਸਮਝਦਾ ਵੀ ਲਾਈਨ ਆਫ ਕੌਸ਼ਨ ਹੈ ਕਿ ਵੀ ਅਸੀਂ ਬਿਲਕੁਲ ਹੀ ਇਹ ਨਾ ਸਮਝੀਏ ਕਿ ਸਾਡਾ ਇਸ ਸਾਰੇ ਜੋ ਸਾਡਾ ਫਿਰ ਫੋਕਸ ਹੀ ਲੂਜ਼ ਹੋਏ। ਔਰ ਦੂਸਰੀ ਗੱਲ ਉਹਨਾਂ ਨੇ ਕਹੀ ਕਿ ਭਾਈ ਸਾਡੇ ਵਿਚਾਰ ਕੌਮੀ ਘਰ ਲਈ ਸੁਲਝੇ ਹੋਏ ਨੇ, ਔਰ ਉਹਨਾਂ ਨੇ ਕਿਹਾ ਵੀ ਸਿੱਖਾਂ ਦੀ ਪ੍ਰੋਬਲਮ ਇਹ ਹੈ ਵੀ ਜਿਨ੍ਹਾਂ ਕੋਲ ਕਾਬਲੀਅਤ ਹੈ ਉਹਨਾਂ ਕੋਲ ਉੱਦਮ ਨਹੀਂ, ਤੇ ਜਿਹੜੇ ਕੁਝ ਕਰਨਾ ਚਾਹੁੰਦੇ ਨੇ ਉਹਨਾਂ ਕੋਲ ਕਾਬਲੀਅਤ ਨਹੀਂ। ਤਾਂ ਫਿਰ ਉਹਨਾਂ ਨੇ ਸਾਨੂੰ ਬਹੁਤ ਵੱਡਾ ਆਨਰ ਦਿੱਤਾ ਹੈ ਟੀਵੀ 84 ਨੂੰ, ਸਿੱਖ ਕੌਮ ਦਾ ਆਫੀਸ਼ੀਅਲ ਜਿਹੜਾ ਟੀਵੀ ਚੈਨਲ। ਆਫੀਸ਼ੀਅਲ ਦਾ ਮਤਲਬ ਵੀ ਸਰਕਾਰੇ ਖਾਲਸਾ, ਔਰ ਅਸੀਂ ਐਜ਼ ਏ ਫਸਟ ਉਸ ਦੇ ਜਿਹੜੇ ਚੈਨਲ ਹੈ। ਦੇਖੋ ਇਹ ਬਹੁਤ ਵੱਡਾ ਮਾਣ ਹੈ ਔਰ ਬਹੁਤ ਵੱਡੀ ਜ਼ਿੰਮੇਵਾਰੀ ਹੈ, ਔਰ ਅਸੀਂ ਤਾਂ ਬਹੁਤ ਤਿਨਕਾ ਕਰਕੇ ਸਾਰੀ ਇਮਾਰਤ ਨੂੰ ਉਸਾਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਔਰ ਆਉਣ ਵਾਲੇ ਦਿਨਾਂ 'ਚ ਅਸੀਂ ਵੇਰਵੇ 'ਚ ਜਿਵੇਂ ਕੁਝ ਪ੍ਰੋਮੋਜ਼ ਵੀ ਸਾਡੇ ਦਰਸ਼ਕ ਦੇਖ ਰਹੇ ਹੋਣਗੇ, ਬਹੁਤ ਸਾਰੇ ਪ੍ਰੋਗਰਾਮ ਅਸੀਂ ਨਵੇਂ ਐਡ ਕੀਤੇ ਨੇ। ਇੱਕ ਨਜ਼ਰ ਦੇ ਥੱਲੇ ਡਿਫਰੈਂਟ ਇੰਟਰਵਿਊਜ਼ ਦੀ ਗੱਲ, ਔਰ ਕਿਸ ਤਰੀਕੇ ਨਾਲ ਗੁਰੂ ਦੀਆਂ ਸਾਖੀਆਂ, ਔਰ ਖਾਸ ਤੌਰ ਤੇ ਜਿਹੜੇ ਬੱਚਿਆਂ ਦੇ ਲਈ ਬੜਾ ਅਹਿਮਤ ਹੈ ਸਾਖੀ ਟਾਈਮ, ਜਿਹਨੂੰ ਅਸੀਂ ਕਵਾਂਗੇ ਜਾਂ ਇੱਥੇ ਬੈਡ ਟਾਈਮ ਸਟੋਰੀਜ਼ ਕਹਿੰਦੇ ਨੇ। ਸੋ ਹੋਰ ਵੀ ਅਸੀਂ ਇਸ ਦੇ ਵਿੱਚ ਵਾਧਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਸਾਰੇ ਵਰਗ ਔਰ ਹਰ ਯੂਥ, ਬੀਬੀਆਂ, ਔਰ ਖਾਸ ਤੌਰ ਤੇ ਜਿਹੜੇ ਚੈਲੰਜਸ ਨੇ ਉਹਨਾਂ ਦੇ ਬਾਰੇ ਅਸੀਂ ਅੱਡ-ਅੱਡ ਪਰਸਪੈਕਟਿਵ ਤੋਂ ਦੇ ਸਕੀਏ। ਦੂਸਰਾ ਪਾਰਟ ਜਿਹੜਾ ਇਹ ਠੀਕ ਹੈ ਕਿ ਬਹੁਤ ਕੁਝ ਸਾਡੀ ਜਿਹੜੀਆਂ ਐਕਸਪੈਕਟੇਸ਼ਨਸ ਨੇ ਉਹਨਾਂ ਮੁਤਾਬਕ ਸ਼ਾਇਦ ਲੀਡਰਸ਼ਿਪ ਵੀ ਪੂਰਾ ਨਹੀਂ ਉਤਰਦੀ, ਕਈ ਵਾਰ ਐਕਸਪੈਕਟੇਸ਼ਨਸ ਜ਼ਿਆਦਾ ਨੇ, ਉਹਦੇ 'ਚ ਕੰਟਰੀਬਿਊਟ ਕਰਨ ਵਾਲੇ ਘੱਟ ਨੇ, ਪਰ ਮੈਂ ਸਮਝਦਾ ਵੀ ਕੌਸ਼ੀਅਸ ਅਪਰੋਚ ਰਹਿਣੀ ਚਾਹੀਦੀ ਹੈ, ਪਰ ਆਪਟੀਮਿਜ਼ਮ, ਆਸ਼ਾਵਾਦ ਨਹੀਂ ਛੱਡਣਾ ਚਾਹੀਦਾ। ਔਰ ਇਸ ਉਮੀਦ ਦੇ ਨਾਲ ਹੀ ਅਸੀਂ ਸਮਝਦੇ ਹਾਂ ਕਿ ਮੈਂ ਜਦੋਂ ਇਹ ਕਹਿੰਦਾ ਵੀ ਇਹ ਸਾਡੀ ਵਿਕਟਰੀ ਹੈ, ਇੰਡੀਅਨ ਸਟੇਟ ਵਰਸਸ ਸਿੱਖ ਨੇਸ਼ਨ ਨੇ ਬੀਟ ਕੀਤਾ ਹੈ, ਸੋ ਇਹ ਸਾਡੀ ਟੈਂਜੀਬਲ ਪ੍ਰਾਪਤੀ ਵੀ ਹੈ। ਕਈ ਵਾਰੀ ਛੋਟੀ ਖੁਸ਼ੀ ਨੂੰ ਵੀ ਸੈਲੀਬ੍ਰੇਟ ਕਰਨਾ ਤੁਹਾਨੂੰ ਉਤਸ਼ਾਹ ਦਿੰਦਾ ਹੈ ਕਿ ਤੁਸੀਂ ਵੱਡੀ ਪ੍ਰਾਪਤੀ ਵੀ ਕਰ ਸਕਦੇ ਹੋ, ਬਟ ਜ਼ਾਹਰ ਹੈ ਕਿ ਨੋਟ ਆਫ ਕੌਸ਼ਨ ਹੈ ਕਿ ਇਹਦੇ 'ਚ ਸਾਡਾ ਫੋਕਸ ਲੂਜ਼ ਨਹੀਂ ਹੋਣਾ ਚਾਹੀਦਾ, ਔਰ ਸਾਨੂੰ ਜਿਹੜਾ ਭੂਤਰਿਆ ਜਾਨਵਰ ਹੈ ਉਹਦੇ ਅਗਲੇ ਸਟੈਪ ਲਈ, ਜਿਹਨੂੰ ਉਹਨਾਂ ਨੇ ਸੁਨਾਮੀ ਕਿਹਾ, ਉਸ ਦੇ ਨਾਲ ਜੂਝਣ ਦੇ ਲਈ ਜਿਹੜਾ ਹੈ ਉਹ ਪੂਰਾ ਕਮਰ ਕੱਸਾ ਆਪਣਾ ਜਾਰੀ ਕਰਨਾ ਚਾਹੀਦਾ, ਕਮਰ ਕੱਸਾ ਖੋਲਣਾ ਨਹੀਂ ਚਾਹੀਦਾ। ਮਤਲਬ ਇਹ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਗੌੜੀ ਕਬੀਰ ਜੀ ਦਾ ਇੱਕ ਸ਼ਬਦ ਚੁਣਿਆ, ਜਿਹੜਾ ਕਿ ਅਸੀਂ ਸਿਲਸਿਲੇਵਾਰ ਹੀ ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਉਵੇਂ ਹੀ ਉਹ ਲੈਂਦੇ ਹਾਂ ਅਗਲੇ ਸ਼ਬਦ ਨੂੰ। ਔਰ ਇਹ ਸ਼ਬਦ ਹੈ, ਜੀਵਤ ਮਰੈ ਮਰੈ ਫੁਨ ਜੀਵੈ, ਐਸੇ ਸੁਨ ਸਮਾਇਆ, ਅੰਜਨ ਮਾਹੇ ਨਿਰੰਜਨ ਰਹੀ ਹੈ, ਬਹੁੜ ਨ ਭਵਜਲ ਪਾਇਆ, ਮੇਰੇ ਰਾਮ ਐਸਾ ਖੀਰ ਬਿਲੋਈਐ, ਗੁਰਮਤ ਮਨੁਆ ਅਸਥਿਰ ਰਾਖੋ, ਇਨ ਬਿਦ ਅੰਮ੍ਰਿਤ ਪਿਓਈਐ, ਰਹਾਓ ਗੁਰ ਕੈ ਬਾਣ ਬਜਰ ਕਲ ਛੇਦੀ, ਪ੍ਰਗਟਿਆ ਪਦ ਪ੍ਰਗਾਸਾ, ਸਕਤ ਅਧੀਰ ਜੇਵੜੀ ਪ੍ਰਮ ਚੂਕਾ, ਨੇਚਲ ਸ਼ਿਵ ਕਰ ਵਾਸਾ, ਤਿੰਨ ਬਿਨ ਬਾਣੈ ਧਨੁਖ ਚੜਾਈਐ, ਇਹੋ ਜਗ ਬੇਦਿਆ ਭਾਈ, ਦਹਿ ਦਿਸ ਬੂਢੀ ਪਵਨ ਝੁਲਾਵੈ, ਡੋਰ ਰਹੀ ਲਿਵ ਲਾਈ, ਉਨਮਨ ਮਨੁਆ ਸੁਨ ਸਮਾਨਾ, ਦੁਬਿਧਾ ਦੁਰਮਤ ਭਾਗੀ, ਕਹੋ ਕਬੀਰ ਅਨਭਉ ਇਕ ਦੇਖਿਆ, ਰਾਮ ਨਾਮ ਲਿਵ ਲਾਗੀ। ਕਬੀਰ ਸਾਹਿਬ ਫਰਮਾਉਂਦੇ ਨੇ ਕਿ ਜੇ ਅਸੀਂ ਆਪਣੀ ਹਉਮੈ ਨੂੰ ਅੰਦਰੋਂ ਮਾਰ ਲਈਏ,
ਹੁਣ ਮੌਤ ਦੋ ਤਰ੍ਹਾਂ ਦੀ ਹੈ, ਇੱਕ ਸਰੀਰਕ ਮੌਤ ਹੈ, ਇੱਕ ਜ਼ਾਹਰ ਹੈ ਕਿ ਅੰਦਰੋਂ ਹਉਮੈ ਦਾ ਮਰ ਜਾਣਾ ਔਰ ਉਸ ਦੇ ਨਾਲ ਇੱਕ ਨਵਾਂ ਜੀਵਨ, ਉਹ ਮੌਤ ਤੋਂ ਬਾਅਦ ਹੀ ਨਵੀਂ ਜ਼ਿੰਦਗੀ ਮਿਲਦੀ ਹੈ ਜਿਹੜੀ ਗੁਰ ਕੇ ਗ੍ਰਹਿ ਜਨਮੇ ਗਵਨ ਮਿਟਾਇਆ। ਇਹ ਗੁਰੂ ਦੇ ਘਰ ਜੰਮਣਾ ਹੈ। ਜਦੋਂ ਤੁਸੀਂ ਆਪਣੀ ਹਉਮੈ ਮਾਰੀ, ਗੁਰੂ ਦੀ ਮੱਤ ਲਈ ਔਰ ਗੁਰੂ ਦੀ ਮੱਤ ਮੁਤਾਬਕ ਆਪਣਾ ਜੀਵਨ ਬਸਰ ਕਰਨਾ ਸ਼ੁਰੂ ਕੀਤਾ, ਜੀਵਤ ਮਰੈ, ਅੰਦਰਲੀ ਹਉਮੈ ਤੁਹਾਡੀ ਮਰ ਗਈ, ਮਰੈ ਫੁਨ ਜੀਵੈ, ਪਰ ਉਸ ਚੋਂ ਇੱਕ ਨਵੀਂ ਜ਼ਿੰਦਗੀ ਨਿਕਲੀ, ਗੁਰੂ ਦੀ ਵਿਚਾਰਧਾਰਾ ਦੇ ਵਾਲੀ, ਗੁਰੂ ਦੇ ਪਿਆਰ ਵਾਲੀ। ਐਸੇ ਸੁਨ ਸਮਾਇਆ। ਹੁਣ ਅੰਦਰ ਮਨ ਦੇ ਵਿੱਚ ਸ਼ੂਨਯ ਜਾਂ ਸੁਨ ਵਰਤੀ ਹੈ ਵਿਕਾਰਾਂ ਦੀ। ਵਿਕਾਰ ਮਨ ਦੇ ਵਿੱਚ ਨਹੀਂ ਖਲੋਂਦੇ, ਮਨ ਨੂੰ ਬੇਆਰਾਮ ਨਹੀਂ ਕਰਦੇ। ਅੰਜਨ ਮਾਹੇ ਨਿਰੰਜਨ ਰਹੀ। ਅੰਜਨ ਕਾਲਖ ਨੂੰ ਕਹਿੰਦੇ ਨੇ, ਕਜਲੇ ਨੂੰ ਵੀ ਕਹਿੰਦੇ ਨੇ, ਸੁਰਮੇ ਨੂੰ। ਨਿਰਅੰਜਨ ਰੱਬ ਜਿਹੜਾ ਹੈ ਉਸ ਤੋਂ ਬਿਲਕੁਲ ਪਾਕ ਹੈ ਕਿ ਤੁਸੀਂ ਇਸ ਸੰਸਾਰ ਦੇ ਵਿੱਚ ਰਹਿੰਦੇ ਆ ਵੀ ਅੰਜਨ ਦੇ ਵਿੱਚ ਵੀ, ਮਾਇਆ ਦੇ ਵਿੱਚ ਰਹਿੰਦੇ ਆ ਵੀ ਨਿਰੰਜਨ ਹੋ, ਉਸ ਦੇ ਅਸਰ ਤੋਂ ਦੂਰ ਹੋ। ਬੌੜ ਨਾ ਭਵਜਲ ਪਾਇਆ, ਫਿਰ ਤੁਸੀਂ ਜਨਮ ਮਰਨ ਦੇ ਗੇੜ ਚੋਂ ਬਚ ਜਾਂਦੇ ਹੋ, ਜੀਵਨ ਦਾ ਅਰਥ ਸਮਝ ਆ ਜਾਂਦਾ ਹੈ। ਮੇਰੇ ਰਾਮ ਐਸਾ ਖੀਰ ਬਿਲੋਈ ਹੈ, ਖੀਰ ਦੁੱਧ ਨੂੰ ਕਹਿੰਦੇ ਨੇ ਕਿ ਹੇ ਮੇਰੇ ਵਾਹਿਗੁਰੂ, ਮੈਂ ਇਸ ਤਰੀਕੇ ਦੇ ਨਾਲ ਦੁੱਧ ਨੂੰ ਰਿੜਕਿਆ, ਗੁਰਮਤ ਮਨੁਆ ਅਸਥਿਰ ਰਾਖੋ ਇਨ ਬਿਦ ਅੰਮ੍ਰਿਤ ਪਿਓਈ ਹੈ ਕਿ ਗੁਰਮਤ ਦੀ ਵਿਚਾਰਧਾਰਾ ਨੇ ਮੇਰੇ ਮਨ ਨੂੰ ਸਥਿਰ ਕਰ ਦਿੱਤਾ ਹੈ। ਦੁੱਧ ਦਾ ਰਿੜਕਣਾ ਇਹੀ ਹੈ, ਮਤ ਦਾ ਇਸ ਪਾਸੇ ਆਣਾ ਕਿ ਗੁਰਮਤ ਨੇ ਮੇਰੇ ਮਨ ਨੂੰ ਸਥਿਰ ਕੀਤਾ ਤੇ ਇਨ ਬਿਦ ਅੰਮ੍ਰਿਤ ਪਿਓਈ ਹੈ। ਦਿਨ ਰਾਤ ਜਿਹੜਾ ਵਾਹਿਗੁਰੂ ਦਾ ਨਾਮ ਮੈਂ ਜਪਦਾ ਹੈ, ਇਹ ਅੰਮ੍ਰਿਤ ਦੇ ਘੁੱਟ ਨੇ ਜਿਹੜੇ ਮੈਨੂੰ ਹਮੇਸ਼ਾ ਹੀ ਮਰਨ ਨਹੀਂ ਦਿੰਦੇ, ਜਿਉਂਦਾ ਰੱਖਦੇ ਨੇ। ਇਹ ਆਤਮਿਕ ਜ਼ਿੰਦਗੀ ਦੀ ਗੱਲ ਹੈ। ਗੁਰ ਕੈ ਬਾਣ ਬਜਰ ਕਲ ਛੇਦੀ ਕਿ ਗੁਰੂ ਦੇ ਸ਼ਬਦ ਰੂਪੀ ਬਾਣ ਨੇ ਮੇਰੀ ਅੰਦਰਲੀ ਕਲਪਨਾ ਨੂੰ, ਜਿਹੜੇ ਮਨ ਦੇ ਵਿੱਚ ਮਨਸਤੂ ਸੰਕਲਪ ਵਿਕਲਪਾ ਦੇ ਵੀ, ਮਨ ਦੇ ਵਿੱਚ ਸੰਕਲਪ ਵਿਕਲਪ ਦਾ ਹੋਣਾ, ਕਿ ਗੁਰੂ ਦੇ ਸ਼ਬਦ ਦੇ ਬਾਣ ਨੇ ਉਹਨਾਂ ਨੂੰ ਛੇਦ ਦਿੱਤਾ, ਵਿੰਨ ਦਿੱਤਾ। ਪ੍ਰਗਟਿਆ ਪਦ ਪ੍ਰਗਾਸਾ, ਮੇਰੇ ਅੰਦਰ ਉਸ ਵਾਹਿਗੁਰੂ ਦੇ ਪਿਆਰ ਦਾ ਪ੍ਰਕਾਸ਼ ਹੈ। ਸਕਤ ਅਧੇਰ ਜੇਵੜੀ ਭ੍ਰਮ ਚੂਕਾ, ਸਕਤ ਮਾਇਆ ਨੂੰ ਕਹਿੰਦੇ ਨੇ, ਅੰਧੇਰ ਹਨੇਰਾ, ਜੇਵੜੀ ਰੱਸੀ ਹੈ। ਮੇਰੇ ਅੰਦਰ ਹੁਣ ਮਾਇਆ ਦੀ ਜਿਹੜੀ ਰੱਸੀ ਨੇ ਮੈਨੂੰ ਹਨੇਰੇ 'ਚ ਰੱਖਿਆ ਸੀ, ਉਹ ਉਸ ਚੋਂ ਮੈਂ ਨਿਕਲ ਗਿਆ। ਨੇਚਲ ਸ਼ਿਵ ਘਰ ਵਾਸਾ, ਹੁਣ ਮੇਰਾ ਮਨ ਇੱਕ ਸਥਿਰਤਾ ਦੇ ਵਿੱਚ, ਰੱਬ ਦੇ ਘਰ ਵਿੱਚ ਵਸਦਾ ਹੈ। ਮਨ ਮੇਰਾ ਇੱਕ ਚੈਨ ਦੇ ਵਿੱਚ ਹੈ। ਤਿੰਨ ਬਿਨ ਬਾਣੇ ਧਨੁਖ ਚੜਾਈ ਹੈ, ਇਹੋ ਜਗ ਬੀਦਿਆ ਭਾਈ ਕਿ ਇਹ ਜਿਹੜਾ ਗੁਰੂ ਦਾ ਸ਼ਬਦ ਬਿਨਾਂ ਕਿਸੇ ਦੁਨਿਆਵੀ ਧਨੁਖ ਦੇ ਉੱਤੇ ਤੀਰ ਦਾ ਚਿੱਲਾ ਚੜਾਉਣ ਦੇ ਔਰ ਚਿੱਲਾ ਚੜਾਉਣ ਦੇ ਮੇਰੇ ਅੰਦਰ ਨੂੰ ਜਿਹੜਾ ਉਸ ਨੇ ਵਿੰਨ ਕੇ ਰੱਖ ਦਿੱਤਾ। ਦੈ ਦਿਸ ਬੂਢੀ ਪਵਨ ਚਲਾਵੇ, ਡੋਰ ਰਹੀ ਲਵਲਾਈ। ਹੁਣ ਭਾਵੇਂ ਦਸਾਂ ਦਿਸ਼ਾਵਾਂ ਦੀ ਹਵਾ ਮੈਨੂੰ ਡੁਲਾਣਾ ਚਾਹੇ, ਮੈਨੂੰ ਆਪਣੇ ਅਕੀਦੇ ਤੋਂ ਡੇਗਣਾ ਚਾਹੇ, ਪਰ ਮੇਰੀ ਅੰਦਰ ਦੀ ਡੋਰ ਉਸ ਨਿਰੰਕਾਰ ਦੀ ਪ੍ਰੀਤ ਵਿੱਚ ਲੱਗੀ ਹੋਈ ਹੈ, ਉਸ ਨਾਲ ਮੇਰੀ ਲਿਵ ਲੱਗੀ ਹੋਈ ਹੈ। ਉਨਮਨ ਮਨੁਆ ਸੁਨ ਸਮਾਨ, ਮੇਰੇ ਅੰਦਰ ਵੈਰਾਗ ਹੈ, ਮਨ ਦੇ ਅੰਦਰ ਭਰਿਆ ਹੋਇਆ, ਔਰ ਅੰਦਰ ਵਿਕਾਰਾਂ ਦਾ ਸ਼ੂਨ ਹੈ, ਵਿਕਾਰ ਮਾਈਨਸ ਨੇ। ਦੁਬਿਧਾ ਦੁਰਮਤ ਭਾਗੀ, ਹੁਣ ਮੇਰੇ 'ਚ ਕੋਈ ਦੁਬਿਧਾ ਨਹੀਂ ਹੈ, ਡਾਇਕੋਟਮੀ ਨਹੀਂ ਹੈ, ਮਾੜੀ ਮਤ ਵੀ ਦੌੜ ਗਈ। ਕਹੋ ਕਬੀਰ ਅਨਭਉ ਇੱਕ ਦੇਖਿਆ, ਰਾਮ ਨਾਮ ਰਿਵ ਲਾਗੀ ਕਿ ਇਸ ਅਨੁਭਵ ਦੇ ਵਿੱਚੋਂ, ਇਸ ਰੱਬ ਦੀ ਪ੍ਰੀਤ ਦੇ ਵਿੱਚੋਂ ਜਿੱਥੇ ਦੁਬਿਧਾ ਦੌੜ ਗਈ, ਵਿਕਾਰਾਂ ਦਾ ਸ਼ੂਨਯ, ਇਹ ਮੇਰੀ ਲਿਵ ਜਿਹੜੀ ਹੈ ਨਿਰੰਕਾਰ ਨਾਲ ਲੱਗੀ ਹੋਈ ਹੈ। ਤੇ ਇਹ ਆਪਣੇ ਆਪ ਦੇ ਵਿੱਚ ਇੱਕ ਯੂਨੀਕ ਐਕਸਪੀਰੀਅੰਸ ਹੈ, ਇੱਕ ਯੂਨੀਕ ਅਨੁਭਵ ਹੈ। ਸੋ ਇਹ ਅੱਜ ਦਾ ਵਿਚਾਰ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨੇ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜਣੇ, ਤਾਂ ਇਸ ਤਰ੍ਹਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tvg4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਰਸਮ ਆਗਿਆ ਦਿਓ। ਦੇਖਦੇ ਰਹੋ TV84, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।